ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 30 ਜੁਲਾਈ 2014 15 ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਮੁੱਦਾ ਸਾਂਝਾ ਕਰਨਾ ਚਾਹੁੰਦੇ ਹੋ? ਸਾਡਾ ਅੱਜ ਕੱਲ੍ਹ ਮੋਸਟਲੀ ਮੁੱਦਾ RSS ਦੇ ਦੁਆਲੇ ਘੁੰਮਦਾ ਹੈ, ਕਿਉਂਕਿ RSS ਨੇ ਆਪਣਾ ਇੰਨਾ ਜ਼ਿਆਦਾ ਪ੍ਰਭਾਵ 4 ਚੁਫੇਰੇ 6-8 ਹਫ਼ਤੇ ਦੇ ਵਿੱਚ ਹੀ ਮੋਦੀ ਰਾਜ ਦੇ ਪਾ ਦਿੱਤਾ ਹੈ ਕਿ ਹੁਣ ਜਿਹੜਾ ਬਹੁਤ ਦਬਾਅ ਥੱਲੇ ਮੀਡੀਆ ਵੀ ਸੀ ਉਸ 'ਚੋਂ ਵੀ ਕੁਛ ਨਾ ਕੁਛ ਨਿਕਲਦਾ ਹੈ। ਔਰ ਖ਼ਾਸ ਤੌਰ 'ਤੇ BBC ਔਰ ਥੋੜ੍ਹੇ ਬਹੁਤ ਜਿਹੜੇ ਇੰਟਰਨੈਸ਼ਨਲ ਸਮਝਦੇ ਨੇ ਗੇਮ ਨੂੰ, ਉਹ ਵੀ ਕੋਈ ਨਾ ਕੋਈ ਸਟੋਰੀ ਕੱਢ ਕੇ ਲਿਆਉਂਦੇ ਨੇ ਜੀ। ਸੋ ਇੱਕ ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਗੁਜਰਾਤ ਦੇ ਹਵਾਲੇ ਨਾਲ, ਜਿੱਥੇ ਮੋਦੀ ਲਗਭਗ ਇਹ 4 ਟਰਮਸ ਚੀਫ ਮਿਨਿਸਟਰ ਰਿਹਾ, 2002 'ਚ ਉਹਨੇ ਮੁਸਲਮਾਨਾਂ ਦੀ ਨਸਲਕੁਸ਼ੀ ਕਰਵਾਈ ਔਰ ਹੁਣ ਜਿਹੜੀ ਉਹਦੀ ਬਹੁਤ ਟਰਸਟਿਡ ਸੀ ਮਿਨਿਸਟਰ, ਉਸ ਦੇ ਹਵਾਲੇ ਕੀਤਾ ਗੁਜਰਾਤ ਨੂੰ। ਔਰ ਗੁਜਰਾਤ ਦੇ ਵਿੱਚ ਕਿਸ ਤਰੀਕੇ ਨਾਲ ਐਜੂਕੇਸ਼ਨ ਦਾ ਮੁਕੰਮਲ ਹਿੰਦੂਕਰਨ ਕੀਤਾ ਜਾ ਰਿਹਾ ਹੈ ਜਾਂ ਹਿੰਦੂ ਤੋਂ ਵੀ ਜਿਹੜਾ ਸਿਲੇਬਸ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ, ਇਸ ਬਾਰੇ ਇੱਕ ਖਬਰ ਕੱਲ੍ਹ BBC ਦੇ ਅਹਿਮਦਾਬਾਦ ਸਥਿਤ ਪੱਤਰਕਾਰ ਅੰਕਰ ਜੈਨ ਨੇ ਜਿਹੜੀ ਅਹਿਮਦਾਬਾਦ ਡੇਟਲਾਈਨ ਦੇ ਨਾਲ ਭੇਜੀ ਹੈ, ਜਿਹੜੀ BBC ਹਿੰਦੀ ਸਰਵਿਸ ਨੇ ਕੈਰੀ ਕੀਤੀ ਜੀ। ਔਰ ਅਸੀਂ ਉਹਦੇ 'ਚ ਬਿਨਾਂ ਕੋਈ ਜਿਹੜਾ ਹੈ ਕੁਛ ਕਿਹਾ, ਜੋ ਵੀ ਉਸ ਖਬਰ ਦੇ ਵਿੱਚ ਆਇਆ ਉਸ ਨੂੰ ਸਾਹਮਣੇ ਰੱਖਾਂਗੇ ਦਰਸ਼ਕਾਂ ਦੇ, ਸਰੋਤਿਆਂ ਦੇ। ਫਿਰ ਇਸ ਦੇ ਉੱਤੇ ਅਸੀਂ ਕਾਮੈਂਟ ਵੀ ਕਰਾਂਗੇ ਕਿ ਕੀ ਡਾਇਰੈਕਸ਼ਨ ਜਾ ਰਹੀ ਹੈ ਜੀ। ਸੋ ਇਸ ਖਬਰ ਦਾ ਉਹਨਾਂ ਨੇ ਸਿਰਲੇਖ ਦਿੱਤਾ ਹੈ ਕਿ ਸੰਘ ਦੀ ਸਿੱਖਿਆ ਹੁਣ ਗੁਜਰਾਤ ਦੇ ਸਰਕਾਰੀ ਸਕੂਲਾਂ ਵਿੱਚ ਜੀ। ਔਰ ਉਹਦਾ ਵੇਰਵਾ ਹੈ ਕਿ ਵੀ ਜਿੰਨੇ ਗੁਜਰਾਤ ਦੇ ਪ੍ਰਾਇਮਰੀ ਤੇ ਹਾਈ ਸਕੂਲ ਨੇ ਗੁਜਰਾਤ ਗਵਰਨਮੈਂਟ ਦੇ ਥੱਲੇ, ਉਹਨਾਂ ਦੇ ਵਿੱਚ ਜਿਹੜਾ ਨਵਾਂ ਸਿਲੇਬਸ ਲਾਗੂ ਕੀਤਾ ਗਿਆ ਹੈ, ਉਹਨਾਂ ਦੇ ਵਿੱਚ ਉਹ ਸਾਰੀਆਂ ਕਿਤਾਬਾਂ ਜਿਹੜੀਆਂ ਕਿ RSS ਦੀਆਂ ਸ਼ਾਖਾਵਾਂ ਵਿੱਚ ਪਿਛਲੇ 20 ਸਾਲਾਂ ਤੋਂ ਵੰਡੀਆਂ ਜਾਂਦੀਆਂ ਸੀ, ਪੜ੍ਹਾਈਆਂ ਜਾਂਦੀਆਂ ਸੀ, ਉਹਨਾਂ ਕਿਤਾਬਾਂ ਨੂੰ ਗੁਜਰਾਤ ਦੇ ਵਿੱਚ ਸਕੂਲਾਂ ਦੀਆਂ ਟੈਕਸਟ ਬੁੱਕਸ ਦੇ ਤੌਰ ਦੇ ਉੱਤੇ ਲਾਗੂ ਕੀਤਾ ਗਿਆ। ਔਰ ਇਹ ਜਿਹੜੀਆਂ ਕਿਤਾਬਾਂ ਲਿਖੀਆਂ ਨੇ, ਇਹ ਇੱਕ ਪੰਜਾਬੀ ਹਿੰਦੂ ਸੱਜਣ ਨੇ, ਉਹਨਾਂ ਦੇ ਆਈਡੀਆਲੋਗ RSS ਦੇ ਦੀਨਾਨਾਥ ਬੱਤਰਾ ਜੀ, ਉਹਦੀਆਂ ਲਿਖੀਆਂ ਹੋਈਆਂ ਨੇ। ਇਹ ਦੀਨਾਨਾਥ ਬੱਤਰਾ ਉਹੀ ਹੈ ਜਿਨ੍ਹਾਂ ਨੇ ਪਿਛਲੇ ਦਿਨਾਂ 'ਚ ਇੱਕ ਅਮਰੀਕਨ ਰਾਈਟਰ ਵੈਂਡੀ ਡੋਨੀਗਰ ਨੇ ਹਿੰਦੂ ਧਰਮ ਦੇ ਉੱਤੇ ਬੜੀ ਵੈਲ ਰਿਸਰਚ ਬੈਲੈਂਸਡ ਕਿਤਾਬ ਲਿਖੀ। ਔਰ ਇਹਨੇ ਰੌਲਾ ਪਵਾ ਦਿੱਤਾ RSS ਤੋਂ ਕਿ ਜੀ ਇਹ ਤਾਂ ਹਿੰਦੂਆਂ ਦਾ ਅਪਮਾਨ ਹੈ, ਹਿੰਦੂਆਂ ਦੇ ਖਿਲਾਫ ਹੈ, ਇੱਕ ਪੂਰੀ ਮੁਹਿੰਮ ਸ਼ੁਰੂ ਕਰ ਦਿੱਤੀ। ਔਰ ਜਿਹੜਾ ਇੰਡੀਅਨ ਪਬਲਿਸ਼ਰ ਸੀ, ਉਹਨੇ ਜਿੰਨੀਆਂ ਕਿ ਕਿਤਾਬਾਂ ਸਰਕੂਲੇਟ ਕੀਤੀਆਂ ਸੀ ਉਹ ਵੀ ਉਹਨੂੰ ਵਾਪਸ ਲੈਣੀਆਂ ਪਈਆਂ ਔਰ ਇਸ ਕਿਤਾਬ ਦੇ ਉੱਤੇ ਜਿਹੜਾ ਉਹ ਇੰਡੀਆ 'ਚ ਬੈਨ ਲਗਾ ਦਿੱਤਾ ਗਿਆ ਜੀ। ਹੁਣ ਇਹਨਾਂ ਕਿਤਾਬਾਂ ਦੇ ਵਿੱਚ ਇਹਨਾਂ ਨੂੰ, ਕਿਉਂਕਿ ਹਿੰਦੀ 'ਚ ਲਿਖੀਆਂ ਹੋਈਆਂ ਨੇ, ਗੁਜਰਾਤ ਦੇ ਵਿੱਚ ਜ਼ਾਹਰ ਹੈ ਵੀ ਪ੍ਰਾਇਮਰੀ ਮੀਡੀਆ ਜਿਹੜਾ ਹੈ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ 'ਚੋਂ ਗੁਜਰਾਤੀ ਹੈ। ਪਹਿਲਾਂ ਤਾਂ ਲੱਖਾਂ ਕਰੋੜਾਂ ਰੁਪਈਆ ਗੁਜਰਾਤ ਸਰਕਾਰ ਨੇ ਖਰਚ ਕੀਤਾ ਹੈ ਇਹਨਾਂ ਕਿਤਾਬਾਂ ਨੂੰ ਗੁਜਰਾਤੀ ਦੇ ਵਿੱਚ ਅਨੁਵਾਦ ਕਰਾਉਣ ਦੇ ਲਈ ਜੀ। ਤੇ ਹੁਣ ਇਹਨਾਂ 'ਚ ਲਿਖਿਆ ਕੀ ਹੈ ਐਸਾ? ਅਸੀਂ ਕਿਉਂ ਇਸ ਗੱਲ ਬਾਰੇ ਬਾਰ-ਬਾਰ ਕਹਿੰਦੇ ਹਾਂ ਜੀ ਹਿੰਦੂਤਵੀ ਵਿਚਾਰਧਾਰਾ ਔਰ ਕੀ ਹੈ? ਹੁਣ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਹੈ। ਇਹ BBC ਦਾ ਕੋਰਸਪੋਂਡੈਂਟ ਉਹਨਾਂ ਕਿਤਾਬਾਂ 'ਚੋਂ, ਜਿਹਦੀਆਂ ਪਿਕਚਰਸ ਵੀ ਉਹਨੇ ਜਿਹੜਾ BBC 'ਤੇ ਦਿੱਤੀਆਂ ਨੇ ਤਾਂ ਕਿ ਇਹ ਨਾ ਲੱਗੇ ਕਿ ਕੋਈ ਚੀਜ਼ ਜਿਹੜੀ ਹੈ ਉਹ ਮੈਨੂਫੈਕਚਰਡ ਹੈ, ਹੁਣ ਉਹਨਾਂ ਕਿਤਾਬਾਂ 'ਚ ਲਿਖਿਆ ਹੈ, ਇੱਕ ਉਹਦੇ 'ਚ ਕੋਟ ਹੈ ਕਿ ਉਹ ਬੱਚਿਆਂ ਤੋਂ ਸਵਾਲ ਕੀਤਾ ਜਾਂਦਾ ਹੈ ਕਿ ਉਹ ਭਾਰਤ ਦਾ ਨਕਸ਼ਾ ਕਿਵੇਂ ਬਣਾਉਣਗੇ, ਬੱਚਿਆਂ ਨੂੰ ਪੁੱਛਿਆ ਜਾਂਦਾ ਜੀ। ਤੇ ਫਿਰ ਉਹਦਾ ਜਵਾਬ ਹੈ ਕਿ ਤੁਸੀਂ ਜਾਣਦੇ ਨਹੀਂ ਕਿ ਪਾਕਿਸਤਾਨ, ਅਫਗਾਨਿਸਤਾਨ, ਭੂਟਾਨ, ਤਿੱਬਤ, ਬੰਗਲਾਦੇਸ਼, ਸ੍ਰੀਲੰਕਾ, ਬਰਮਾ ਆਦਿ ਅਖੰਡ ਭਾਰਤ ਦਾ ਹੀ ਹਿੱਸਾ ਹਨ। ਹੁਣ ਇਹ ਉਹਨਾਂ ਨੂੰ ਦੱਸ ਰਹੇ ਨੇ ਵੀ ਇਹ ਅਖੰਡ ਭਾਰਤ ਹੈ। ਫਿਰ ਉਹਦੇ 'ਤੇ ਉਹਨਾਂ ਨੂੰ ਵੰਗਾਰਿਆ ਬੱਚਿਆਂ ਨੂੰ ਕਿ ਬੱਚਿਓ, ਅਖੰਡ ਭਾਰਤ ਦੀ ਮਹਿਮਾ ਤੇ ਹੋਂਦ ਨੂੰ ਪੁਨਰ ਸਥਾਪਿਤ ਕਰਨ ਲਈ ਤਿਆਰ ਹੋ ਜਾਓ। ਜੇ 1700 ਸਾਲ ਬੇਘਰੇ ਰਹੇ ਯਹੂਦੀ ਆਪਣਾ ਦੇਸ਼ ਇਜ਼ਰਾਈਲ ਬਣਾ ਸਕਦੇ ਹਨ, ਜੇ ਟੋਟੇ ਹੋਏ ਵਿਤਨਾਮ ਤੇ ਕੋਰੀਆ ਮੁੜ ਇਕੱਠੇ ਹੋ ਸਕਦੇ ਹਨ, ਤਾਂ ਭਾਰਤ ਦੁਬਾਰਾ ਅਖੰਡ ਭਾਰਤ ਕਿਉਂ ਨਹੀਂ ਬਣ ਸਕਦਾ ਜੀ। ਹੁਣ ਜ਼ਾਹਰ ਹੈ ਕਿ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਭਰ ਦਿੱਤਾ ਹੈ ਉਹਨਾਂ ਨੇ, ਜਾਂ ਭਰਨਗੇ ਅੱਗੋਂ ਵੀ,
ਕਿ ਜਿੰਨੇ ਗੁਆਂਢੀ ਦੇਸ਼ ਨੇ ਇਹਨਾਂ ਦਾ ਅੱਡ ਹੋਂਦ ਨਹੀਂ ਰਹਿਣ ਦੇਣੀ। ਇਹ ਕਦੇ ਅਖੰਡ ਭਾਰਤ ਦਾ ਹਿੱਸਾ ਸੀ ਔਰ ਇਹਨਾਂ ਨੂੰ ਵਾਪਸ ਭਾਰਤ ਨੇ ਫਤਹ ਕਰਕੇ ਭਾਰਤ ਦਾ ਹਿੱਸਾ ਬਣਾਉਣਾ। ਔਰ ਉਹਦੇ ਲਈ ਇਜ਼ਰਾਈਲ ਨੂੰ ਕੋਟ ਕੀਤਾ ਗਿਆ ਕਿ ਜੇ 1700 ਸਾਲ ਬਾਅਦ ਉਹ ਉੱਥੇ ਆਪਣਾ ਦੇਸ਼ ਬਣਾ ਸਕਦੇ ਨੇ ਤੇ ਅਸੀਂ ਆਪਣਾ ਅਖੰਡ ਭਾਰਤ ਵਾਪਸ ਕਿਉਂ ਨਹੀਂ ਲੈ ਸਕਦੇ। ਹੁਣ ਇਹ ਗੁਜਰਾਤ ਦੇ ਵਿੱਚ ਉਹ ਬੱਚੇ ਵੀ ਪੜ੍ਹਨਗੇ ਜਿਹੜੇ ਹਿੰਦੂਤਵੀਆਂ ਦੇ ਬੱਚੇ ਨਹੀਂ ਨੇ, ਉਹਨਾਂ ਦੇ ਵਿੱਚ ਸਿੱਖ ਬੱਚੇ ਵੀ ਹੋਣਗੇ, ਮੁਸਲਮਾਨ ਵੀ ਨੇ, ਦਲਿਤ ਵੀ ਨੇ, ਬੋਧੀ ਵੀ ਨੇ, ਜੈਨੀ ਵੀ ਨੇ, ਆਦੀਵਾਸੀ ਵੀ ਨੇ, ਉਹ ਵੀ ਨੇ ਜਿਹੜੇ ਕਿਸੇ ਧਰਮ 'ਚ ਯਕੀਨ ਨਹੀਂ ਰੱਖਦੇ। ਲੇਕਿਨ ਇਹ ਹਿੰਦੂਤਵੀ ਵਿਚਾਰਧਾਰਾ ਅਖੰਡ ਭਾਰਤ ਦੀ ਹੁਣ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਜਾਏਗੀ। ਫਿਰ ਇੱਕ ਹੋਰ ਕਿਤਾਬ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਨਮ ਦਿਨ ਮੋਮਬੱਤੀਆਂ ਬੁਝਾ ਕੇ ਨਹੀਂ ਮਨਾਉਣਾ ਚਾਹੀਦਾ, ਬਲਕਿ ਗਾਇਤਰੀ ਮੰਤਰ ਪੜ੍ਹ ਕੇ ਮਨਾਉਣਾ ਚਾਹੀਦਾ। ਹੁਣ ਇਹ ਵੈਸਟਰਨ ਸਿਵਲਾਈਜੇਸ਼ਨ ਸਾਰੀ ਨੂੰ ਕੰਡੈਮ ਕਿ ਜੀ ਗਾਇਤਰੀ ਮੰਤਰ ਪੜ੍ਹੋ। ਹੁਣ ਗਾਇਤਰੀ ਸੂਰਜ ਦੇ ਨਾਲ ਜੁੜਿਆ ਹੋਇਆ ਮੰਤਰ, ਦੇਵੀ ਦੇਵਤਿਆਂ ਦੀ ਪੂਜਾ ਜੀ। ਫਿਰ ਇੱਕ ਹੋਰ ਕਿਤਾਬ ਦੇ ਵਿੱਚ ਲਿਖਿਆ ਕਿ ਜਿਹੜੇ ਬੱਚੇ ਰੋਜ਼ਾਨਾ RSS ਦੀ ਸ਼ਾਖਾ ਵਿੱਚ ਜਾਂਦੇ ਨੇ ਉਹਨਾਂ ਦੇ ਜੀਵਨ ਵਿੱਚ ਚਮਤਕਾਰੀ ਬਦਲਾਅ ਆਉਂਦਾ ਕਿ ਵੀ ਹੁਣ ਸਾਰਿਆਂ ਨੂੰ ਕਿਹਾ ਵੀ ਤੁਸੀਂ ਸ਼ਾਖਾ ਜ਼ਰੂਰ ਅਟੈਂਡ ਕਰਿਆ ਕਰੋ, ਜੇ ਸ਼ਾਖਾ 'ਚ ਜਾਓਗੇ ਤਾਂ ਤੁਹਾਡੇ 'ਚ ਚਮਤਕਾਰ ਹੋਏਗਾ, ਕੋਈ ਨਾ ਕੋਈ ਕ੍ਰਿਸ਼ਮਾ ਹੋਏਗਾ। ਔਰ ਇਹ ਜਿਹੜਾ ਪਾਰਟ ਔਰ ਇਹਦੇ ਜਿਹੜੀ ਖਬਰ ਦੇ ਉੱਤੇ ਜਦੋਂ ਇਹ ਸਾਰੇ ਸਿਲੇਬਸ ਬਾਰੇ ਉਹਨਾਂ ਨੇ ਗੁਜਰਾਤ ਦੇ ਹੀ ਬੜੇ ਵੱਡੇ ਅਰਥ ਸ਼ਾਸਤਰੀ ਨੇ ਮਿਸਟਰ ਅਚੁੱਤ ਯਾਗਨਿਕ ਜੀ ਉਹਨੂੰ ਪੁੱਛਿਆ ਇਹਨੇ BBC ਕੋਰਸਪੋਂਡੈਂਟ ਨੇ ਕਿ ਵੀ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਜੋ ਸਿਲੇਬਸ ਚਲਾ ਦਿੱਤੀਆਂ। ਉਹਨੇ ਕਿਹਾ ਜੀ ਇਹ ਕਿਤਾਬਾਂ ਤਾਂ ਹੁਣ ਲੱਗੀਆਂ ਪਰ ਪਿਛਲੇ ਕਈ ਸਾਲਾਂ ਤੋਂ ਇੱਥੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਕਾਲਜਾਂ ਦੇ ਪ੍ਰਿੰਸੀਪਲ ਉਹੀ ਲੱਗਦੇ ਨੇ ਜਿਹੜੇ ਕਦੇ RSS ਦੇ ਮੈਂਬਰ ਰਹੇ ਹੋਣ। ਇਸ ਤੋਂ ਬਿਨਾਂ ਕਿਸੇ ਨੂੰ ਜਿਹੜਾ ਉਹ ਪ੍ਰਮੋਟ ਨਹੀਂ ਕੀਤਾ ਜਾਂਦਾ। ਹੁਣ ਇਹ ਗੱਲ ਬੜੀ ਕਲੀਅਰਲੀ ਹੈ ਕਿ ਕਿਸ ਢੰਗ ਦੇ ਨਾਲ ਜਿਹੜਾ ਇਹ ਹਿੰਦੂਤਵਾ ਦਾ ਏਜੰਡਾ ਲਾਗੂ ਕੀਤਾ ਜਾ ਰਿਹਾ। ਸੋ ਇਹ ਖਬਰ ਕੱਲ੍ਹ ਦੀ ਸੀ। ਸੋ ਅੱਜ ਦੀ ਮੈਂ ਆਉਣ ਤੋਂ ਪਹਿਲਾਂ ਜਦੋਂ ਟ੍ਰਿਬਿਊਨ ਦੇਖੀ ਤਾਂ ਟ੍ਰਿਬਿਊਨ ਦੇ ਵਿੱਚ ਦਿੱਲੀ ਡੇਟ ਲਾਈਨ ਦੇ ਨਾਲ ਇੱਕ ਵਿੰਬਾ ਸ਼ਰਮਾ ਦੀ ਸਟੋਰੀ ਲੱਗੀ ਹੋਈ ਹੈ ਜੀ। ਔਰ ਉਸ ਸਟੋਰੀ ਦੇ ਵਿੱਚ ਇਹ ਹੈ ਕਿ ਕਿਵੇਂ RSS ਸਿੱਧੇ ਤੌਰ ਦੇ ਉੱਤੇ ਹੁਣ ਮੋਦੀ ਸਰਕਾਰ ਦੇ ਨਾਲ ਕੋਆਰਡੀਨੇਟ ਕਰਦਾ ਜੀ, ਕਿਵੇਂ ਉਹਨਾਂ ਨੇ ਆਪਣੇ ਏਜੰਡੇ ਫਿਕਸ ਕੀਤੇ ਨੇ ਔਰ ਉਸ ਦੇ ਮੁਤਾਬਕ ਉਹਨੇ ਈਵਨ ਨਾਂ ਵੀ ਦਿੱਤੇ ਨੇ ਵੀ ਜਿਹੜੇ RSS ਦੇ ਬਿਹਾਫ ਤੇ ਹੁਣ ਡੇ ਟੂ ਡੇ ਮੋਦੀ ਸਰਕਾਰ ਦੇ ਨਾਲ ਕੋਆਰਡੀਨੇਟ ਕਰ ਰਹੇ ਨੇ ਆਪਣਾ ਏਜੰਡਾ ਲਾਗੂ ਕਰਾਉਣ ਦੇ ਲਈ। ਉਹਦੇ 'ਚ ਭਈਆ ਜੀ ਜੋਸ਼ੀ, ਸੁਰੇਸ਼ ਸੋਨੀ, ਦਤਾਰਿਆ ਹੌਸਬੋਲੇ, ਇੰਦਰੇਸ਼ ਕੁਮਾਰ ਜੀ। ਉਹਨਾਂ ਨੇ ਕਿਹਾ ਵੀ ਜਿਹੜੀ ਪਹਿਲੀ ਵਾਜਪਾਈ ਦੀ ਸਰਕਾਰ ਸੀ ਉਹਦੇ 'ਚ ਤਾਂ ਜਦੋਂ ਕੋਈ ਮੁੱਦਾ ਆਂਦਾ ਸੀ ਤੇ ਉਹ ਜਾਂ ਨਾਗਪੁਰ ਜਾ ਕੇ ਸਲਾਹ ਕਰ ਲੈਂਦੇ ਸੀ ਤੇ ਜਾਂ ਦਿੱਲੀ ਦੇ ਵਿੱਚ ਇਹਨਾਂ ਦਾ ਹੈੱਡਕੁਆਰਟਰ ਹੈ RSS ਦਾ ਝੰਡੇਵਾਲਾ ਦਿੱਲੀ 'ਚ, ਉੱਥੇ ਚਲੇ ਜਾਂਦੇ ਸੀ। ਪਰ ਇਹ ਹੁਣ ਇਨਫਾਰਮਲ ਕੋਆਰਡੀਨੇਸ਼ਨ ਕਮੇਟੀ ਬਣ ਗਈ ਹੈ ਜਿਹੜੀ ਡੇ ਟੂ ਡੇ ਬੇਸ ਦੇ ਉੱਤੇ ਸਰਕਾਰ ਨੂੰ ਆਦੇਸ਼ ਦਿੰਦੀ ਹੈ ਵੀ ਕੀ ਕਰਨਾ ਹੈ। ਔਰ ਇਸ ਜਿਹੜੀ VB ਸ਼ਰਮਾ ਹੈ ਇਹਨੇ ਦਿੱਤਾ ਵੀ ਪਿਛਲੇ ਪੀਰੀਅਡ 'ਚ RSS ਨੇ ਕਿਹੜਾ ਏਜੰਡਾ ਜਿਹੜਾ ਹੈ ਦਿੱਲੀ ਦਰਬਾਰ ਦਾ ਮੋਦੀ ਸਰਕਾਰ ਦਾ ਸੈੱਟ ਕਰਵਾਇਆ। ਉਹਦੇ 'ਚ ਉਹਨੇ ਪਹਿਲਾ ਦਿੱਤਾ ਹੈ ਕਿ ਰੀਥਿੰਕ ਅਬਾਊਟ ਫੀਲਡ ਟਰਾਇਲਸ ਆਫ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ। ਹੁਣ ਜਿਹੜੀਆਂ ਫਸਲਾਂ ਨੇ ਖਾਸ ਤੌਰ 'ਤੇ ਜਿਵੇਂ ਵੀਟ ਹੈ ਜਾਂ ਦੂਜਾ ਹੈ, ਇਹ ਸਾਰੀਆਂ ਇਹਨਾਂ ਦਾ ਜਿਹੜਾ ਇਹਨਾਂ ਨੂੰ ਜੈਨੇਟਿਕਲੀ ਆਲਟਰ ਕੀਤਾ ਹੁੰਦਾ ਹੈ। ਤਾਂ ਹੀ ਹੁੰਦਾ ਸੀ ਕਿ ਅੱਗੇ ਜੇ ਇੱਕ ਕਿੱਲੇ 'ਚੋਂ ਸੇ 20 ਕੁਇੰਟਲ ਨਿਕਲਦਾ ਸੀ ਤਾਂ ਹੁਣ 100 ਕੁਇੰਟਲ ਨਿਕਲਦਾ ਹਾਈਪੋਥੈਟਿਕਲੀ, ਕਿਉਂਕਿ ਉਹਨਾਂ ਨੇ ਜਿਹੜਾ ਬੀਜ ਕੱਢੇ ਜਾਂਦੇ ਨੇ ਨਵੇਂ, ਉਹ ਤਜਰਬੇ ਕੀਤੇ ਜਾਂਦੇ ਨੇ ਕਿ ਵੀ ਕਿਹਦੇ ਨਾਲ ਕੰਬੀਨੇਸ਼ਨ ਕੀਤਾ ਜਾਏ ਕਿ ਇਹਦੀ ਜਿਹੜਾ ਝਾੜ ਜਿਹੜਾ ਉਹ ਜ਼ਿਆਦਾ ਹੋਏ। ਔਰ RSS ਨੇ ਇਸ ਜਿਹੜਾ ਦੇ ਉੱਤੇ ਜਿਹੜੀ ਉਸ ਰਿਸਰਚ ਦੇ ਉੱਤੇ ਜਿਹੜੇ ਕੋਈ ਫੰਡਿੰਗ ਜਾਂਦੀ ਸੀ ਉਹਦੇ ਤੇ ਪਾਬੰਦੀ ਲਵਾ ਦਿੱਤੀ। ਦੂਸਰਾ ਉਹਨੇ ਕਿਹਾ ਕਿ ਇਹ ਜਿਹੜਾ ਵੈਲੀ ਦੇ ਵਿੱਚ ਕਸ਼ਮੀਰੀ ਪੰਡਤਾਂ ਨੂੰ ਰੀਸੈਟਲ ਕਰਨ ਦਾ ਜ਼ੋਨ ਬਣਾ ਕੇ ਏਜੰਡਾ ਹੈ, ਇਹ RSS ਨੇ ਬੜੀ ਤੇਜ਼ੀ ਦੇ ਨਾਲ ਪੁਸ਼ ਕੀਤਾ ਔਰ ਇਹ ਪੁਸ਼ ਹੋਏਗਾ ਪਹਿਲੇ 2-3 ਸਾਲ। ਔਰ ਇਹਦੇ ਨਾਲ RSS ਨੇ ਧਾਰਾ 370 ਦੇ ਉੱਤੇ ਵੀ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਇਹਨੂੰ ਕਿਵੇਂ ਖਤਮ ਕਰਨਾ। ਔਰ ਤੀਸਰੀ ਗੱਲ ਉਹਨਾਂ ਨੇ ਕਿਹਾ ਕਿ ਵੀ ਗੋਕਲ ਗ੍ਰਾਮ ਜੀ ਪ੍ਰੋਟੈਕਸ਼ਨ ਆਫ ਦੇਸੀ ਕਾਊਜ਼, ਕਿ ਇਹ ਜਿਹੜੀ ਸਕੀਮ ਹੈ ਜਿਹਦੇ ਲਈ ਵੱਡੀ ਫੰਡਿੰਗ ਰੱਖੀ ਗਈ ਹੈ ਕਿ ਜਿਹੜੀਆਂ ਦੇਸੀ ਗਾਵਾਂ ਨੇ ਉਹਨਾਂ ਨੂੰ ਪ੍ਰੋਟੈਕਟ, ਕਿਉਂਕਿ RSS ਦੀ ਮੰਗ ਰਹੀ ਹੈ ਹਮੇਸ਼ਾ ਕਿ ਕਾਊ ਸਲਾਟਰ ਦੇ ਉੱਤੇ ਪਾਬੰਦੀ ਹੋਏ, ਗਊ ਵੱਧ ਦੇ ਉੱਤੇ ਹੋਏ। ਪਰ ਇਸ ਤੋਂ ਇਲਾਵਾ ਇਹ ਜਿਹੜਾ ਦੇਸੀ ਗ੍ਰਾਮ ਗੋਕਲ ਗ੍ਰਾਮ ਯੋਜਨਾ ਹੈ ਇਹਦੇ ਥੱਲੇ ਦੇਸੀ ਗਊਆਂ ਦੀ ਪ੍ਰੋਟੈਕਸ਼ਨ ਦੇ ਲਈ ਜਿਹੜਾ ਉਹ ਕਾਫੀ ਫੰਡਿੰਗ ਰੱਖੀ ਗਈ। ਔਰ ਇਸ ਤੋਂ ਇਲਾਵਾ ਅਯੁੱਧਿਆ ਏਜੰਡਾ ਕਿ ਵੀ ਉਹ ਬੜੇ ਢੰਗ ਨਾਲ ਕੰਮ ਕਰ ਰਹੇ ਨੇ
ਵੀ ਕਿਵੇਂ ਜੁਡੀਸ਼ਰੀ ਤੋਂ ਆਪਣੇ ਮਤਲਬ ਦਾ ਫੈਸਲਾ ਲਿਆ ਜਾਏਗਾ, ਫਿਰ ਉਹਦੇ ਨਾਂ ਥੱਲੇ ਅਯੁੱਧਿਆ ਦੇ ਵਿੱਚ ਅਯੁੱਧਿਆ ਮੰਦਿਰ ਸਥਾਪਿਤ ਕੀਤਾ ਜਾਏਗਾ। ਹੁਣ ਇਹ ਔਰ ਇਹ ਇਹਦੇ 'ਚ ਖਬਰ 'ਚ ਉਹਨੇ ਕਨਕਲੂਡ ਕੀਤਾ ਕਿ ਪਹਿਲੇ 3 ਸਾਲ ਇਹ ਹਕੂਮਤ ਇਹ ਸਾਰੀਆਂ ਚੀਜ਼ਾਂ ਲਈ ਗਰਾਊਂਡ ਤਿਆਰ ਕਰ ਰਹੀ ਹੈ, ਪਰ ਜਿਵੇਂ ਆਰਟੀਕਲ 370 ਦਾ ਹਟਾਣਾ ਹੈ ਜਾਂ ਅਯੁੱਧਿਆ ਮੰਦਿਰ ਹੈ, ਇਹ ਅਖੀਰਲੇ 2 ਸਾਲ ਜਿਹੜੇ ਮੋਦੀ ਦੇ ਹੋਣਗੇ, ਕਿਉਂਕਿ ਉਸ ਤੋਂ ਬਾਅਦ ਇਲੈਕਸ਼ਨਾਂ ਹੋਣੀਆਂ ਨੇ ਲੋਕਾਂ ਨੂੰ ਫੇਸ ਕਰਨ ਤੋਂ ਪਹਿਲਾਂ, ਫਿਰ ਪੂਰੇ ਜ਼ੋਰ ਦੇ ਨਾਲ ਇੰਪਲੀਮੈਂਟ ਕੀਤਾ ਜਾਏਗਾ ਜੀ। ਹੁਣ ਇੱਕ ਪਾਸੇ ਸਕੂਲ ਸਿਲੇਬਸ, ਇੱਕ ਪਾਸੇ ਗਵਰਨਮੈਂਟ, ਤੇ ਹੁਣ ਜੁਡੀਸ਼ਰੀ ਅਦਾਲਤੀ ਸਿਸਟਮ ਕਿੱਧਰ ਨੂੰ ਜਾ ਰਿਹਾ। ਅਸੀਂ ਪਹਿਲਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਗੱਲ ਕੀਤੀ ਹੈ ਕਿ ਕਿਵੇਂ ਮਿਸਟਰ ਸੁਬਰਾਮਨੀਅਮ ਨੂੰ ਬਣਨ ਨਹੀਂ ਦਿੱਤਾ ਗਿਆ, ਕਿਵੇਂ ਜਿਹੜਾ ਅਮਿਤ ਸ਼ਾਹ ਬੀਜੇਪੀ ਦਾ ਹੁਣ ਪ੍ਰੈਜ਼ੀਡੈਂਟ ਹੈ ਉਹਦਾ ਵਕੀਲ ਸੀ, ਉਹਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਦਿੱਤਾ। ਪਰ ਕੱਲ ਦੀ ਇੱਕ ਖਬਰ ਪੀਟੀਆਈ ਦੀ ਇਹ ਦੱਸਦੀ ਹੈ ਵੀ ਇਹ ਹੁਣ ਹਾਈ ਕੋਰਟਾਂ ਦੇ ਵਿੱਚ ਵੀ ਕਿਸ ਕਿਸਮ ਦੇ ਫੈਸਲੇ ਆ ਰਹੇ ਨੇ। ਔਰ ਇਹ ਪੀਟੀਆਈ ਦੀ ਖਬਰ ਝਾਰਖੰਡ ਨਾਲ ਸੰਬੰਧਿਤ ਹੈ ਕਿ ਝਾਰਖੰਡ ਦੇ ਵਿੱਚ ਕਾਫੀ, ਕਿਉਂਕਿ ਉਹਦਾ ਨਾਂ ਹੀ ਝਾਰਖੰਡ, ਝਾੜੀਆਂ, ਫੋਰੈਸਟ ਹੈ, ਬਹੁਤ ਵੱਡਾ ਫੋਰੈਸਟ ਏਰੀਆ ਹੈ ਜੀ। ਔਰ ਉਹ ਜਿਹੜਾ এনवायरमेंट ਦੇ ਲਿਹਾਜ਼ ਨਾਲ ਜਾਂ ਫੋਰੈਸਟ ਜਿਹੜੇ ਨੇ ਉਹ ਸੈਂਟਰ ਦੀ ਜੂਰਿਸਡਿਕਸ਼ਨ ਵੀ ਆਉਂਦੀ ਹੈ। ਸੋ ਕੋਈ ਵੀ ਜਿਹੜੀ ਫੋਰੈਸਟ ਜ਼ੋਨ ਦੇ ਵਿੱਚ ਤਬਦੀਲੀ ਕਰਨੀ ਹੈ ਉਹਦੀ ਪਰਮਿਸ਼ਨ ਸੈਂਟਰ ਗਵਰਨਮੈਂਟ ਤੋਂ ਲੈਣੀ ਪੈਂਦੀ ਹੈ ਜੀ। ਸੋ ਜੈਨੀ ਲੋਕ ਜਿਹੜੇ ਉਸ ਥਾਂ ਤੇ ਰਹਿੰਦੇ ਨੇ ਔਰ ਉਹਨਾਂ ਦੇ ਮਹਾਦੇਵ ਜਿਹੜੇ ਨੇ, ਸ਼ਾਇਦ ਮਹਾਦੇਵ ਹੀ ਸੀ, ਉਹਨਾਂ ਦੇ ਨਾਲ ਕੋਈ ਸੰਬੰਧਿਤ ਉੱਥੇ ਥਾਂ ਹੈ ਜਾਂ ਉਹਨਾਂ ਦੀ ਯਾਦ 'ਚ ਇੱਕ ਮੰਦਿਰ ਬਣਾਉਣਾ ਚਾਹੁੰਦੇ ਸੀ ਜੈਨੀ, ਉਹਨਾਂ ਨੇ ਮਹਾਵੀਰ, ਉਹਨਾਂ ਨੇ ਉੱਥੇ ਜਿਹੜਾ ਮੰਦਿਰ ਬਣਾਉਣ ਦੇ ਲਈ, ਕਿਉਂਕਿ ਪਰਮਿਸ਼ਨ ਸੈਂਟਰ ਨੇ ਦੇਣੀ ਹੈ, ਉਹਨਾਂ ਨੇ ਪਰਮਿਸ਼ਨ ਲਈ ਹੋਈ ਸੀਗੀ, ਪਰ ਅਚਾਨਕ ਸੈਂਟਰ ਨੇ ਉਹ ਪਰਮਿਸ਼ਨ ਜਿਹੜੀ ਹੈ ਉਹ ਖਾਰਜ ਕਰ ਦਿੱਤੀ। ਔਰ ਜੈਨੀ ਕਮਿਊਨਿਟੀ ਨੇ ਇਸ ਸੈਂਟਰ ਦੇ ਫੈਸਲੇ ਦੇ ਖਿਲਾਫ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਕੀਤੀ ਕਿ ਸਾਨੂੰ ਤੁਸੀਂ ਇਹ ਮੰਦਿਰ ਬਣਾਉਣ ਦੀ ਆਗਿਆ ਦਿੱਤੀ ਸੀ, ਇਹ ਵਾਪਸ ਲੈ ਲਈ ਹੈ। ਔਰ ਹੁਣ ਜਿਹੜਾ ਦਿੱਲੀ ਹਾਈ ਕੋਰਟ ਨੇ ਕੱਲ੍ਹ ਇਹਦੇ ਤੇ ਫੈਸਲਾ ਦਿੱਤਾ ਹੈ, ਇਸ ਤੋਂ ਕੰਨ ਖੜੇ ਹੋ ਜਾਣੇ ਚਾਹੀਦੇ ਨੇ ਕਿ ਆਉਣ ਵਾਲੇ ਇਕੱਲਾ ਜੈਨੀਆਂ ਦੇ ਖਿਲਾਫ ਆਇਆ ਫੈਸਲਾ ਨਹੀਂ ਹੈ, ਇਹ ਮਸੀਤਾਂ, ਗੁਰਦੁਆਰਿਆਂ, ਸਿਨਾਗੋਗ ਜਾਂ ਦੂਸਰੇ ਭਾਈਚਾਰਿਆਂ ਨਾਲ ਸੰਬੰਧਿਤ ਜਾਂ ਦੂਸਰੀਆਂ ਜਿਹੜੀਆਂ ਮੁੱਢਲੀਆਂ ਆਜ਼ਾਦੀਆਂ ਨੇ ਉਹਨਾਂ ਦੇ ਉੱਤੇ ਕਿਵੇਂ ਪ੍ਰਭਾਵਿਤ ਕਰੇਗਾ ਇਹਨੂੰ। ਔਰ ਇੱਕ ਪਾਸੇ ਇਹ ਫੈਸਲਾ ਆ ਰਿਹਾ ਸੀ, ਦੂਸਰੇ ਪਾਸੇ ਹੀ ਰਾਜਸਥਾਨ ਦੇ ਹਵਾਲੇ ਨਾਲ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ, ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇੱਕ ਸਿੱਖ ਸਟੂਡੈਂਟ ਜਿਹੜਾ ਕਿ ਐਂਟਰੈਂਸ ਐਗਜ਼ਾਮ ਦੇਣ ਗਿਆ, ਉਹਨੂੰ ਕਿਰਪਾਨ ਲਾ ਕੇ ਔਰ ਕੜਾ ਵੀ ਉਹਦਾ ਉਤਰਵਾ ਕੇ ਐਗਜ਼ਾਮ ਦੇ ਵਿੱਚ ਜਾਣ ਦੇ ਲਈ ਕਿਹਾ ਗਿਆ ਕਿ ਉਹ ਕਿਰਪਾਨ ਔਰ ਕੜਾ ਪਾ ਕੇ ਅੰਦਰ ਨਹੀਂ ਜਾ ਸਕਦਾ। ਹੁਣ ਇਹ ਹੈ ਜਦੋਂ ਕਿ ਚੇਂਜ ਹੁੰਦੀ ਹੈ ਜਾਂ ਕਿਵੇਂ। ਔਰ ਜੇ ਤੁਸੀਂ ਨਾਜ਼ੀਆਂ ਦਾ, ਜਦੋਂ ਅਸੀਂ ਕਹਿੰਦੇ ਸੀ ਕਿ ਮੋਦੀ ਹਿਟਲਰ ਇਨ ਦਾ ਮੇਕਿੰਗ ਹੈ, ਤਾਂ ਕਈ ਸਾਨੂੰ ਕਹਿੰਦੇ ਸੀ ਨਹੀਂ ਤੁਸੀਂ ਬਹੁਤ ਇਨਫਲੂਐਂਸ ਡਰਾ ਕਰ ਰਹੇ ਹੋ, ਐਡੀ ਗੱਲ ਨਹੀਂ ਹੈ, ਡੈਮੋਕ੍ਰੇਸੀ ਹੈ, ਦੁਨੀਆ ਦੇਖ ਰਹੀ ਹੈ। ਹੁਣ ਦੁਨੀਆ ਬੜਾ ਦੇਖ ਰਹੀ ਹੈ, ਗਾਜ਼ਾ 'ਚ ਕੀ ਹੋ ਰਿਹਾ, ਹਜ਼ਾਰਾਂ ਮਾਰ ਦਿੱਤੇ ਨੇ, ਕੀ ਹੋ ਗਿਆ, ਹਿਟਲਰ ਦੇ ਵੇਲੇ ਕੀ ਕਰ ਲਿਆ ਸੀ ਇਹਨਾਂ ਨੇ, ਜਾਂ ਅੱਜ ਹੋਰ ਥਾਵਾਂ ਤੇ ਕੀ ਨਹੀਂ ਹੋ ਰਿਹਾ। ਸੋ ਇਹ ਜਿਹੜਾ ਦਿੱਲੀ ਹਾਈ ਕੋਰਟ ਦਾ ਫੈਸਲਾ ਹੈ ਬੜਾ ਖਤਰਨਾਕ ਫੈਸਲਾ ਹੈ। ਔਰ ਉਹਨੇ ਇਸ ਫੈਸਲੇ 'ਚ ਉਹਨਾਂ ਨੇ ਕਨਕਲੂਡ ਕਰ ਲਿਆ ਕਿ ਛੋਟੇ ਲੋਕਾਂ ਦੇ ਹਿੱਤ, ਛੋਟੀਆਂ ਕੌਮਾਂ, ਧਰਮਾਂ ਦੇ ਹਿੱਤ ਬਹੁਮਤ ਦੇ ਹਿੱਤਾਂ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ। ਔਰ ਇਹ ਫੈਸਲੇ ਦੀ ਐਗਜ਼ੈਕਟ ਮੈਂ ਪੰਜਾਬੀ ਟਰਾਂਸਲੇਸ਼ਨ ਕੀਤੀ ਹੈ ਇਸ ਹਫਤੇ ਦੀ ਲਿਖਤ 'ਚ ਵੀ ਮੈਂ ਇਸ ਨੂੰ ਮੈਂਸ਼ਨ ਕੀਤਾ। ਹੁਣ ਉਸ ਫੈਸਲੇ 'ਚ ਹਾਈ ਕੋਰਟ ਨੇ ਕਿਹਾ ਕਿਸੇ ਫਿਰਕੇ ਦੇ ਧਾਰਮਿਕ ਹਿੱਤ ਜਨਤਕ ਹਿੱਤਾਂ ਤੋਂ ਉੱਪਰ ਨਹੀਂ ਹੋ ਸਕਦੇ। ਮੌਜੂਦਾ ਕੇਸ 'ਚ ਮੰਦਰ ਨੂੰ ਇੱਕ ਧਾਰਮਿਕ ਫਿਰਕੇ ਲਈ ਬਣਾਇਆ ਜਾਣਾ ਹੈ ਅਤੇ ਉਹਨਾਂ ਦੇ ਹਿੱਤ ਲੋਕਾਂ ਦੇ ਹਿੱਤਾਂ ਤੋਂ ਵੱਧ ਕੇ ਨਹੀਂ ਹੋ ਸਕਦੇ। ਵਿਅਕਤੀਗਤ ਹਿੱਤ ਅਤੇ ਥੋੜ੍ਹੇ ਲੋਕਾਂ ਦੇ ਹਿੱਤ ਵੱਡੀ ਗਿਣਤੀ 'ਚ ਲੋਕਾਂ ਦੇ ਹਿੱਤਾਂ ਨੂੰ ਪੂਰਾ ਕਰਨ ਲਈ ਹੋਣੇ ਚਾਹੀਦੇ ਹਨ ਅਤੇ ਇਸ ਕਾਰਨ ਕੁਝ ਲੋਕਾਂ ਨੂੰ ਹੋਈ ਪਰੇਸ਼ਾਨੀ ਵੱਡੀ ਗਿਣਤੀ 'ਚ ਲੋਕਾਂ ਦੇ ਹਿੱਤ ਜਾਂ ਭਲੇ ਲਈ ਨਜ਼ਰਅੰਦਾਜ਼ ਕੀਤੀ ਜਾ ਸਕਦੀ ਹੈ। ਸੋ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਹਾਈ ਕੋਰਟ ਨੇ ਕਿ ਘੱਟ ਗਿਣਤੀਆਂ ਦੇ ਹਿੱਤ ਬਹੁ ਗਿਣਤੀ ਤੋਂ ਕੁਰਬਾਨ ਕੀਤੇ ਜਾ ਸਕਦੇ ਨੇ। ਕੱਲ੍ਹ ਨੂੰ ਇਹ ਫਾਰਮੂਲਾ ਲਾਗੂ ਹੋਏਗਾ, ਜਿਵੇਂ ਪਹਿਲਾਂ ਹੀ ਸ਼ਿਵ ਸੈਨਾ ਔਰ ਦੂਸਰੇ ਇਹ ਮੰਨਦੇ ਨੇ ਕਿ ਜੀ ਮੁਸਲਮਾਨ ਬਾਹਰ ਨਮਾਜ਼ ਪੜ੍ਹਦੇ ਨੇ ਦਿਨ ਵੇਲੇ, ਦੂਜੇ ਟ੍ਰੈਫਿਕ ਰੁਕਦਾ ਹੈ, ਹੈਸਲ ਹੁੰਦਾ, ਇਹਨਾਂ ਤੇ ਪਾਬੰਦੀ ਲਾਓ ਕਿਉਂਕਿ ਇਹ ਬਹੁ ਗਿਣਤੀ ਦੇ ਹਿੱਤਾਂ ਲਈ ਨੇ। ਜਾਂ ਦਿੱਲੀ ਦੇ ਵਿੱਚ ਜਦੋਂ ਸਿੱਖਾਂ ਦੇ ਨਗਰ ਕੀਰਤਨ ਨਿਕਲਦੇ ਨੇ ਸਾਲ 'ਚ 2-3-4 ਵਾਰੀ, ਈਵਨ ਖੁਸ਼ਵੰਤ ਸਿੰਘ ਵਰਗੇ ਜਮੂਰੇ ਨੇ ਵੀ ਇੱਕ ਵਾਰੀ ਲਿਖਿਆ ਕਿ ਜੀ ਇਹਨਾਂ ਤੇ ਤਾਂ ਪਾਬੰਦੀ ਹੋਣੀ ਚਾਹੀਦੀ ਹੈ। ਬੇਸ਼ੱਕ ਧਾਰਮਿਕ ਆਜ਼ਾਦੀ ਹੈ ਕਿ ਤੁਸੀਂ ਕੱਢ ਸਕਦੇ ਹੋ ਨਗਰ ਕੀਰਤਨ, ਪਰ ਜੇ ਉਹ ਟ੍ਰੈਫਿਕ ਜਾਮ ਕਰਦੇ ਨੇ, ਮੈਜੋਰਿਟੀ ਨੂੰ ਜਿਹੜਾ ਉਹ ਪਰੇਸ਼ਾਨੀ ਦਿੰਦੇ ਨੇ, ਤਾਂ ਫਿਰ ਇਹਦੇ ਤੇ ਪਾਬੰਦੀ ਹੋਣੀ ਚਾਹੀਦੀ। ਸੋ ਅਸੀਂ ਸਮਝਦੇ ਹਾਂ ਵੀ ਦਿੱਲੀ ਹਾਈ ਕੋਰਟ ਨੇ ਗਰਾਊਂਡ ਲੇ ਕਰ ਦਿੱਤੀ ਹੈ। ਕੱਲ੍ਹ ਨੂੰ ਜਦੋਂ ਉਹ ਬਹੁ ਗਿਣਤੀ ਦੇ ਹਿੱਤ ਦੀ ਗੱਲ ਕਰ ਰਹੇ ਨੇ ਤਾਂ ਮੈਜੋਰਿਟੀ ਹਿੰਦੂਆਂ ਦੇ ਹਿੱਤ ਨੇ। ਸੋ ਕਿਤੇ ਵੀ ਹੁਣ ਕਿਸੇ ਧਾਰਮਿਕ ਪ੍ਰੈਕਟਿਸ ਨੂੰ ਦੂਸਰੇ ਧਰਮ ਦੀ ਲੈ ਕੇ
ਉਹਨਾਂ ਦੇ ਕੋਈ ਸਮਾਜਿਕ ਵਰਤਾਰੇ ਨੂੰ ਲੈ ਕੇ ਕੋਈ ਵੀ ਕੋਰਟ 'ਚ ਜਾ ਸਕਦਾ ਹੈ ਕਿ ਜੀ ਇਹਦੇ ਨਾਲ ਸਾਡੀ ਇਹ ਨੀਂਦ ਹਰਾਮ ਹੁੰਦੀ ਹੈ, ਸਾਡਾ ਫਲਾਣਾ ਹੁੰਦਾ ਹੈ, ਤੇ ਕੋਰਟ ਕਹਿਣਗੇ ਜੀ ਇਹ ਬਿਲਕੁਲ ਇਹ ਜਿਹੜੇ ਬਹੁ ਗਿਣਤੀ ਦੇ ਹਿੱਤ ਨੇ ਇਹ ਉੱਪਰ ਨੇ ਔਰ ਇਹਦੇ ਲਈ ਧਾਰਮਿਕ ਆਜ਼ਾਦੀ ਵੀ ਕੁਰਬਾਨ ਕੀਤੀ ਜਾ ਸਕਦੀ ਹੈ। ਸੋ ਇਹ ਮੋਦੀ ਜਿਵੇਂ ਕਹਿੰਦਾ ਸੀ ਹਿੰਦੂ ਤਵੀਆਂ ਨੂੰ ਕਿ ਅੱਛੇ ਦਿਨ ਆਏਂਗੇ, ਤੇ ਇਹ ਹੁਣ ਉਹਨਾਂ ਦੇ ਅੱਛੇ ਦਿਨ ਆ ਗਏ ਨੇ। ਤੇ ਬਾਕੀ ਘੱਟ ਗਿਣਤੀਆਂ ਦਾ ਕੀ ਹੋਣਾ ਹੈ ਉਸ ਨਕਸ਼ੇ ਦੇ ਵਿੱਚ ਹਾਲ ਜੀ ਉਹ ਨਜ਼ਰ ਆ ਰਿਹਾ ਵੀ ਕਿਸ ਡਾਇਰੈਕਸ਼ਨ 'ਚ ਜਾ ਰਿਹਾ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।